ਪਹਿਲਾਂ ਸ਼ੁਰੂਆਤ ਦੇ ਵਿੱਚ ਹੀ ਜੇ ਹਰਜੋਤ ਸਿੰਘ ਜੀ ਕਲੀਅਰ ਕਰਦੀ ਜਾਈਏ, ਕੱਲ ਇੱਕ ਜਿਹੜੀ ਵੱਡੀ ਖਬਰ ਨੇ ਪੂਰੇ ਅਮਰੀਕਾ ਭਰ ਦੇ ਵਿੱਚ, ਖਾਸ ਕਰਕੇ ਜਿਹੜਾ ਪੰਜਾਬੀ ਭਾਈਚਾਰਾ ਤੇ ਜਿਹੜਾ ਪੰਜਾਬ ਦੇ ਵਿੱਚ ਉੱਥੇ ਵੀ ਜਿਹੜੇ ਸੀਗੇ, ਉੱਥੇ ਕਾਫੀ ਜਿਹੜਾ ਉਹ ਰੌਲਾ ਰਿਹਾ। ਜਿਹੜਾ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਦੇ ਵਿੱਚ ਨਾਮ ਜਿਸ ਦਾ ਆਉਂਦਾ ਗੋਲਡੀ ਬਰਾੜ ਦੇ ਨਾਮ ਦੇ ਨਾਲ, ਇੱਥੇ ਇਹ ਖਬਰ ਜਿਹੜੀ ਉਹ ਚੱਲੀ, ਇਹ ਚਰਚਾ ਜਿਹੜੀ ਉਹ ਚੱਲੀ ਵੀ ਇੱਥੇ ਜਿਹੜੀ ਸ਼ੂਟ ਆਊਟ ਹੋਇਆ ਆ, ਕਿਤੇ ਗੋਲੀ ਚੱਲੀ ਆ ਤੇ ਗੋਲੀ ਚੱਲਣ ਦੇ ਵਿੱਚ ਗੋਲਡੀ ਬਰਾੜ ਦੀ ਜਿਹੜੀ ਉਹ ਮੌਤ ਹੋ ਗਈ ਆ। ਇਹ ਖਬਰਾਂ ਘੁੰਮ ਕੇ ਇੱਥੋਂ ਵੀ ਸਾਨੂੰ ਬਹੁਤ ਸਾਰੇ ਲੋਕਾਂ ਨੇ ਜਿਹੜਾ ਪੁੱਛਿਆ, ਤੇ ਇੱਥੋਂ ਤੱਕ ਕਿ ਪੰਜਾਬ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਕਾਲਸ ਆਈਆਂ ਖਬਰ ਜਿਹੜੀ ਹੈ ਇਸ ਨੂੰ ਪੁਸ਼ਟ ਕਰਨ ਦੇ ਲਈ। ਪਰ ਇਹ ਜਿਹੜਾ ਕਲੀਅਰ ਅਸੀਂ ਕਰਦੇ ਜਾਈਏ, ਅਸੀਂ ਆਪਣੇ ਰਿਸੋਰਸਿਸ, ਆਪਣੇ ਜਿਹੜੇ ਵੀ ਆਲੇ ਦੁਆਲੇ ਜਿੰਨੇ ਵੀ ਆ, ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਇਹ ਅਸੀਂ ਹੁਣ ਕਨਫਰਮ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਵੀ ਜਿਹੜੀ ਗੋਲੀ ਕਾਂਡ ਦੀ ਚਰਚਾ ਜਿਹੜੀ ਉਹ ਚੱਲ ਰਹੀ ਆ, ਉਹਦੇ ਵਿੱਚ ਗੋਲਡੀ ਬਰਾੜ ਕਿਸੇ ਤਰੀਕੇ ਦੇ ਨਾਲ ਸ਼ਾਮਲ ਨਹੀਂ। ਇੱਥੋਂ ਤੱਕ ਕਿ ਕੋਈ ਵੀ ਪੰਜਾਬੀ ਜਾਂ ਭਾਰਤੀ ਮੂਲ ਦਾ ਬੰਦਾ ਵੀ ਉਸ ਗੋਲੀ ਕਾਂਡ ਦੇ ਵਿੱਚ ਜਿਹੜਾ ਉਹ ਸ਼ਾਮਲ ਨਹੀਂ ਹੈਗਾ। ਗੋਲਡੀ ਬਰਾੜ ਕਿੱਥੇ ਰਹਿ ਰਿਹਾ ਆ, ਕਿਹਦੇ ਕੋਲ ਰਹਿ ਰਿਹਾ ਆ, ਕਿਹੜਾ ਉਹਦਾ ਹੁਲੀਆ ਆ, ਕਿੱਦਾਂ ਆ, ਉਸ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਆ। ਹਾਂ, ਜਿਹੜੇ ਉਸ ਦੇ ਕੋਈ ਕਲੋਜ਼ ਹੋਣਗੇ ਉਹਨਾਂ ਨੂੰ ਸ਼ਾਇਦ ਉਸ ਦੀ ਜਿਹੜੀ ਜਾਣਕਾਰੀ ਹੋ ਸਕਦੀ ਆ। ਪਰ ਇਹ ਕਲੀਅਰ ਕਰਦੇ ਜਾਈਏ, ਫ੍ਰੈਜ਼ਨੋ ਵਿੱਚ ਗੋਲਡੀ ਬਰਾੜ ਦੇ ਕਤਲ ਦੇ ਮਾਮਲੇ ਵਾਲੀ ਜਿਹੜੀ ਖਬਰ ਉਹ ਬਿਲਕੁਲ ਝੂਠੀ ਨਿਕਲੀ ਆ, ਉਹ ਰਿਊਮਰ ਆ। ਸੇਮ ਤਰੀਕੇ ਦੇ ਨਾਲ ਜਦ ਅੱਜ ਤੋਂ ਕਈ ਮਹੀਨੇ ਪਹਿਲਾਂ ਜਿਹੜੇ ਆ ਮੁੱਖ ਮੰਤਰੀ ਪੰਜਾਬ ਤੱਕ ਨੇ ਉੱਥੇ ਕਹਿਤਾ ਸੀ ਵੀ ਕੈਲੀਫੋਰਨੀਆ ਦੀ ਪੁਲਿਸ ਨੇ ਜਿਹੜਾ ਆ ਇਸ ਨੂੰ ਫੜ ਲਿਆ। ਵਾਸ਼ਿੰਗਟਨ ਤੋਂ ਲੈ ਕੇ ਕੈਲੀਫੋਰਨੀਆ ਤੱਕ ਅਸੀਂ ਸਾਰੀਆਂ ਜਿਹੜੀਆਂ ਇਨਮੇਟ ਸਰਚ ਜਿਹੜੀ ਉਹ ਕਰਕੇ ਦੇਖ ਲਈਆਂ। ਉਸ ਟਾਈਮ ਦੇ ਉੱਤੇ ਨਾ ਸਤਿੰਦਰ ਦੇ ਨਾਂ ਦੇ ਉੱਤੇ ਤੇ ਨਾ ਹੀ ਕੋਈ ਗੋਲਡੀ ਬਰਾੜ ਦੇ ਨਾਂ ਦੇ ਉੱਤੇ ਕੋਈ ਚੀਜ਼ ਜਿਹੜੀ ਉਹ ਲੱਭੀ ਸੀ। ਉਦੋਂ ਵੀ ਉਹ ਖਬਰ ਜਿਹੜੀ ਆ ਝੂਠੀ ਨਿਕਲੀ। ਬਹੁਤ ਵੱਡੇ ਜਿਹੜੇ ਮੀਡੀਆ ਹਾਊਸ ਵੀ ਇਸ ਦੀ ਜਿਹੜੀ ਆ ਇਸ ਨਕਲੀ ਖਬਰ ਜਾਂ ਝੂਠੀ ਖਬਰ ਦੇ ਵਿੱਚ ਜਿਹੜੇ ਉਹ ਫਸੇ। ਤੇ ਕੱਲ ਵੀ ਆਪਾਂ ਇਹੀ ਕੁਛ ਜਿਹੜਾ ਉਹ ਦੇਖਿਆ। ਪੰਜਾਬੀ ਰੇਡੀਓ USA ਅਸੀਂ ਇਹੀ ਟਰਾਈ ਕਰਦੇ ਹਾਂ ਵੀ ਜਿਹੜੀ ਵੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਈਏ ਉਹ ਜਿਹੜੀ ਪੁਸ਼ਟ ਹੋਵੇ, ਉਸ ਦੀ ਕੋਈ ਬੁਨਿਆਦ ਹੋਵੇ। ਬੇਬੁਨਿਆਦੀ ਜਿਹੜੀ ਖਬਰ ਆ ਉਹ ਤੁਹਾਡੇ ਤੱਕ ਨਾ ਹੀ ਜਿਹੜੀ ਉਹ ਪਹੁੰਚਾਈ ਜਾਵੇ, ਕਿਉਂਕਿ ਉਸ ਦੇ ਨਾਲ ਭੰਬਲ ਭੁੱਸਾ ਭੁਲੇਖਾ ਜਿਹੜਾ ਆ ਉਹ ਵੱਧਦਾ ਆ। ਅਸੀਂ ਇਸੇ ਲਈ ਇਸ ਦੀ ਖਬਰ ਦੀ ਪੁਸ਼ਟੀ ਕਰਨ ਤੱਕ ਜਿਹੜੀ ਆ ਉਹ ਅਸੀਂ ਚੁੱਪ ਹੀ ਜਿਹੜੀ ਉਹ ਰੱਖੀ। ਤੇ ਹੁਣ ਕਈ ਪੁਲਿਸ ਵਾਲਿਆਂ ਦੇ ਨਾਲ ਗੱਲ ਕਰਨ ਤੋਂ ਬਾਅਦ ਇੱਥੋਂ ਤੱਕ ਕਿ ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਵਾਲਿਆਂ ਦੇ ਨਾਲ ਵੀ ਕੰਟੈਕਟ ਹੋਇਆ। ਉੱਥੇ ਜਿਹੜੇ ਕੁਛ ਪੰਜਾਬੀ ਮੂਲ ਦੇ ਪੁਲਿਸ ਅਫਸਰ ਆ ਉਹਨਾਂ ਨਾਲ ਵੀ ਗੱਲ ਹੋਈ, ਤੇ ਨਾਲ ਜਿਹੜੇ ਉੱਥੇ ਗੋਰੇ ਮੂਲ ਦੇ ਦੂਸਰੇ ਪੁਲਿਸ ਅਫਸਰ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਕਨਫਰਮ ਕੀਤਾ ਵੀ ਜਿਹੜੀ ਗੋਲੀ ਕਾਂਡ ਦੀ ਚਰਚਾ ਚੱਲ ਰਹੀ ਹੈ ਸ਼ਾਹ ਤੇ ਮਾਰਕਸ ਦੇ ਕਾਰਨਰ ਦੇ ਉੱਤੇ, ਜਿਹੜੀ ਕੱਲ ਗੋਲੀ ਕਾਂਡ ਤਕਰੀਬਨ 5-5:30 ਵਜੇ ਵਾਪਰੀ ਸੀ ਉੱਥੇ, ਉਹਦੇ ਵਿੱਚ ਜਿਹੜਾ ਗੋਲਡੀ ਬਰਾੜ ਜਾਂ ਕੋਈ ਵੀ ਪੰਜਾਬੀ ਜਾਂ ਭਾਰਤੀ ਜਿਹੜਾ ਆ ਉਹ ਸ਼ਾਮਲ ਨਹੀਂ ਸੀ। ਇਨਫੈਕਟ ਦੋ ਕਾਲੇ ਮੂਲ ਦੇ ਬੰਦੇ ਆਪਸ 'ਚ ਲੜਾਈ ਤੋਂ ਬਾਅਦ 'ਚ ਇੱਕ ਦੂਜੇ ਦੇ ਉੱਤੇ ਗੋਲੀ ਚਲਾਈ। ਇੱਕ ਦੀ ਹਾਲਤ ਜਿਹੜੀ ਉਹ ਕ੍ਰਿਟੀਕਲ ਦੱਸੀ ਗਈ ਆ, ਉਸ ਨੂੰ ਪ੍ਰਾਈਵੇਟਲੀ ਜਾਂ ਉਹ ਆਪ ਖੁਦ ਜਾਂ ਉਹਦਾ ਕੋਈ ਫਰੈਂਡ ਉਸ ਨੂੰ ਗੱਡੀ ਦੇ ਵਿੱਚ ਪਾ ਕੇ ਜਿਹੜਾ ਹਸਪਤਾਲ ਦੇ ਵਿੱਚ ਲੈ ਕੇ ਗਿਆ ਆ। ਸੋ ਇਹ ਜਿਹੜੀ ਖਬਰ ਇਸ ਟਾਈਮ ਅਮਰੀਕਾ ਦੇ ਵਿੱਚ, ਦੁਨੀਆ ਭਰ ਦੇ ਵਿੱਚ ਗੋਲਡੀ ਬਰਾੜ ਦੇ ਕਤਲ ਨੂੰ ਲੈ ਕੇ ਜਿਹੜੀ ਉਹ ਚੱਲ ਰਹੀ ਆ ਉਹ ਟੋਟਲੀ ਜਿਹੜੀ ਗਲਤ ਆ। ਜਦੋਂ ਕਿਤੇ ਵੀ ਕੋਈ ਵੀ ਹੋਰ ਅਸਲੀ ਜਿਹੜੀ ਖਬਰ ਆਊਗੀ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਜਿਹੜੀ ਉਹ ਜ਼ਰੂਰ ਕਰਾਂਗੇ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਪੂਰੀਆਂ ਗੱਲਾਂ ਦੇ ਵਿੱਚ ਜਿਹੜੀ ਬਾਟਮ ਲਾਈਨ, ਅੰਡਰਲਾਈਨ ਜਿਹੜੀ ਗੱਲ ਆਪਾਂ ਇਹ ਕਹੀਏ, ਬਾਰ-ਬਾਰ ਜਿਹੜੀ ਗੱਲ ਗੋਲਡੀ ਬਰਾੜ ਦੀ ਕੈਲੀਫੋਰਨੀਆ 'ਚ ਹੋਣ ਦੀ ਜਾਂ ਫਿਰ ਇੱਥੇ ਫ੍ਰੈਜ਼ਨੋ ਦੇ ਇਲਾਕੇ ਦੇ ਵਿੱਚ ਹੋਣ ਦੀ ਜਿਹੜੀ ਉਹ ਬਾਰ-ਬਾਰ ਜਿਹੜੀ ਉਹ ਖਬਰ ਉੱਠ ਰਹੀ ਆ, ਇਹ ਵੈਸੇ ਹੀ ਧੂੰਆਂ ਆ ਜਾਂ ਅੱਗ ਲੱਗੇ ਤੋਂ ਬਾਅਦ 'ਚ ਧੂੰਆਂ ਆ, ਇਹ ਰਿਊਮਰ ਆ ਜਾਂ ਅਸਲੀਅਤ ਆ, ਇਸ ਦੇ ਬਾਰੇ ਕੋਈ ਵੀ ਕਨਫਰਮ ਨਹੀਂ ਆ। ਜਿਹੜੇ ਪੁਲਿਸ ਵਾਲੇ ਆ ਉਹ ਵੀ, ਉਹਨਾਂ ਦੇ ਨਾਲ ਵੀ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਇਹੀ ਕਿਹਾ ਸਾਨੂੰ ਪਤਾ ਆ ਇਹ ਨਾਮ ਬਹੁਤ ਚਰਚਾ ਦੇ ਵਿੱਚ ਰਹਿੰਦਾ ਆ, ਅਸੀਂ ਵੀ ਜਿਹੜੇ ਲੱਗੇ ਹੋਏ ਆ, ਪਰ ਸਾਡੇ ਕੋਲ ਅਜੇ ਤੱਕ ਕੋਈ ਸੁਰਾਖ ਕਾਈਂਡ ਆਫ ਨਹੀਂ ਹੈਗਾ। ਸੋ ਕੁਛ ਚੀਜ਼ਾਂ ਉਹਨਾਂ ਨੂੰ ਪਤਾ ਆ ਜਿਹੜੀਆਂ ਕਹਿੰਦੇ ਵੀ ਅਸੀਂ ਅੱਗੇ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ। ਪਰ ਆਹ ਜਿਹੜੀ ਕੱਲ ਗੋਲੀ ਕਾਂਡ ਦੀ ਜਿਹੜੀ ਚਰਚਾ ਹੋਈ ਆ, ਖਬਰ ਜਿਹੜੀ ਹੋਈ ਆ, ਉਹ ਟੋਟਲੀ ਜਿਹੜੀ ਉਹ ਗਲਤ ਨਿਕਲੀ ਆ। ਇੱਕ ਨਹੀਂ, ਕਈ ਪੁਲਿਸ ਵਾਲਿਆਂ ਦੇ ਨਾਲ ਗੱਲ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਇਹ ਕਨਫਰਮ ਕਰ ਸਕਦੇ ਹਾਂ ਵੀ ਇਹ ਜਿਹੜੀ ਕੱਲ ਵਾਲੀ ਗੋਲੀ ਕਾਂਡ ਦੇ ਵਿੱਚ ਗੋਲਡੀ ਬਰਾੜ ਦਾ ਜਿਹੜਾ ਕਤਲ ਦੀ ਗੱਲ ਆ ਉਹ ਟੋਟਲੀ ਝੂਠੀ ਨਿਕਲੀ।
ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜਾ ਪੰਜਾਬੀ ਆ ਉੱਥੇ ਇਨਵੋਲਵ ਨਹੀਂ ਸੀ। ਈਵਨ ਜਿਹੜਾ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਵਾਲਾ ਬੰਦਾ ਸੀ, ਉਹ ਬੜਾ ਹੱਸਦਾ ਸੀ, ਕਹਿੰਦਾ ਯਾਰ ਮੈਂ ਹੈਰਾਨ ਆ, ਪਹਿਲੀ ਵਾਰੀ ਦੇਖਿਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਡੀਆ ਤੋਂ ਚੈਨਲਸ ਹੈਗੇ ਆ, ਅਖਬਾਰਾਂ ਵਾਲੇ ਜਾਂ ਨਿਊਜ਼ ਚੈਨਲਸ ਆ, ਉਹਨਾਂ ਨੇ ਸਾਨੂੰ ਕੰਟੈਕਟ ਕੀਤਾ, ਫ੍ਰਿਜ਼ਨੋ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਨੂੰ। ਬਹੁਤ ਸਾਰੇ ਪੰਜਾਬੀ ਚੈਨਲ, ਇੰਡੀਅਨ ਚੈਨਲਸ ਨੇ ਇਹ ਖਬਰ ਰਨ ਵੀ ਕਰ ਦਿੱਤੀ ਆ। ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਦੇ ਸੰਬੰਧੀ, ਸਿੱਖਾਂ ਨੂੰ ਮਾਰਨ ਦੇ ਸੰਬੰਧੀ ਖਬਰ ਆਉਂਦੀ ਆ 30 ਪੇਜ ਦੀ ਵਾਸ਼ਿੰਗਟਨ ਪੋਸਟ ਵਰਗੀ, ਉਹਦੇ ਉੱਤੇ ਸਾਰਾ ਮੀਡੀਆ ਦਾ ਮੂੰਹ ਸੂਤ ਹੋ ਜਾਂਦਾ ਆ। ਤੇ ਹੁਣ ਜਿਹੜੀਆਂ ਇਦਾਂ ਦੀਆਂ ਫਿਰ ਝੂਠੀਆਂ ਖਬਰਾਂ ਆ, ਉਹ ਆਪਣੀ TRP ਵਧਾਉਣ ਦੇ ਲਈ ਕਰਦੇ ਰਹਿੰਦੇ ਹੈਗੇ ਆ। ਜੀ ਬਿਲਕੁਲ। ਤੇ ਅਸੀਂ ਆਪਣੇ ਜਿਹੜੇ ਦਰਸ਼ਕਾਂ ਨੂੰ, ਆਪਣੇ ਸਰੋਤਿਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਵੀ ਜਦੋਂ ਵੀ ਕੋਈ ਇਦਾਂ ਦੀ ਕੋਈ ਖਬਰ ਹੋਵੇ, ਸਾਡੇ ਵੱਲੋਂ ਇਹੀ ਕੋਸ਼ਿਸ਼ ਹੋਊਗੀ ਵੀ ਅਸੀਂ ਕਾਹਲੀ ਨਹੀਂ ਕਰਦੇ, ਅਸੀਂ ਤੁਹਾਨੂੰ ਜਿਹੜੀ ਸਹੀ ਤੇ ਜਿਹੜੀ ਪੁਸ਼ਟ ਖਬਰ ਆ ਉਹ ਦੱਸਣ ਦੀ ਸਾਡੀ ਕੋਸ਼ਿਸ਼ ਹੁੰਦੀ ਆ। ਜਿੰਨੇ ਵੀ ਸਾਡੇ ਰਿਸੋਰਸਿਸ ਆ, ਜਿੱਥੇ ਵੀ ਸਾਡੇ ਲੋਕ ਸਾਨੂੰ ਜਾਣਦੇ ਆ, ਉਹਨਾਂ ਦੇ ਨਾਲ ਅਸੀਂ ਗੱਲ ਨੂੰ ਕਨਫਰਮ ਕਰਨ ਤੋਂ ਬਾਅਦ ਦੇ ਵਿੱਚ ਹੀ ਤੁਹਾਡੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਆ। ਤੁਸੀਂ ਭਰੋਸਾ ਜਤਾਉਂਦੇ ਆ ਇਹਨਾਂ ਚੀਜ਼ਾਂ ਦੇ ਲਈ, ਅਸੀਂ ਤੁਹਾਡਾ ਸਾਰਿਆਂ ਦਾ ਇਸ ਦੇ ਲਈ ਧੰਨਵਾਦ ਜਿਹੜਾ ਉਹ ਕਰਦੇ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਖਬਰ ਆ ਤੇ ਉਹ ਅਸੀਂ ਇਹੀ ਸਾਡੀ ਮੈਕਸਿਮਮ ਜਿਹੜੀ ਇਹੀ ਟਰਾਈ ਹੁੰਦੀ ਆ, ਹਮੇਸ਼ਾ ਹੀ ਇਹੀ ਟਰਾਈ ਹੁੰਦੀ ਆ ਵੀ ਤੁਹਾਨੂੰ ਬਿਲਕੁਲ ਪੁਸ਼ਟ ਸੋਰਸਿਸ ਤੋਂ ਜਿਹੜੀ ਉਹ ਖਬਰ ਕੀਤੀ ਜਾਵੇ। ਹਵਾ ਦੇ ਵਿੱਚ ਐਵੇਂ ਫੈਰ ਕਰਨ ਦਾ, ਹਵਾ 'ਚ ਤੀਰ ਛੱਡਣ ਦਾ ਕੋਈ ਫਾਇਦਾ ਨਹੀਂ ਹੁੰਦਾ। ਬਾਅਦ ਦੇ ਵਿੱਚ ਆਪਣੀ ਗੱਲ ਆਪ ਹੀ ਜਿਹੜੀ ਉਹ ਤੁਹਾਨੂੰ ਜਿਹੜੀ ਉਹ ਚਿੱਥਣੀ ਪੈਂਦੀ ਆ, ਲਗਾਉਣੀ ਪੈਂਦੀ ਆ। ਸੋ ਬੈਟਰ ਇਹ ਆ ਵੀ ਥੋੜ੍ਹੀ ਜਿਹੀ ਲੇਟ ਭਾਵੇਂ ਬੰਦਾ ਹੋ ਜਾਵੇ, ਪਰ ਹੋਵੇ ਜਿਹੜਾ ਉਹ ਕਰੈਕਟ ਜਿਹੜੀ ਉਹ ਖਬਰ। ਸੋ ਅੱਜ ਵੀ ਆਪਾਂ ਇਹੀ ਦੱਸ ਸਕਦੇ ਆ ਵੀ ਜਿਸ ਜਗ੍ਹਾ ਦੇ ਉੱਤੇ ਘਟਨਾ ਆ, ਉੱਥੋਂ ਦੇ ਪੁਲਿਸ ਆਫਿਸਰਸ, ਉੱਥੋਂ ਦੇ ਪੁਲਿਸ ਡਿਪਾਰਟਮੈਂਟ ਨੇ ਕਲੀਅਰ ਕਰ ਦਿੱਤਾ, ਉਸ ਗੋਲੀਕਾਂਡ ਦੇ ਵਿੱਚ ਕੋਈ ਵੀ ਪੰਜਾਬੀ ਜਾਂ ਭਾਰਤੀ ਸ਼ਾਮਲ ਨਹੀਂ ਸੀ। ਗੋਲਡੀ ਬਰਾੜ ਤਾਂ ਦੂਰ ਦੀ ਜਿਹੜੀ ਉਹ ਗੱਲ ਆ, ਦੋ ਕਾਲੇ ਬੰਦਿਆਂ ਦਾ ਜਿਹੜਾ ਆਪਸ ਦੇ ਵਿੱਚ ਉਹ ਝਗੜਾ ਗੋਲੀ ਕਾਂਡ ਦੇ ਵਿੱਚ ਜਿਹੜਾ ਉਹ ਤਬਦੀਲ ਹੋਇਆ ਸੀ।